ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਤੋਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੀਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਪੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ, ਬੇਕਰਸਫੀਲਡ ਤੋਂ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਤੁਸੀਂ ਵੈਜ ਨਾਨ ਵੈਜ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ chicagopizzatwist.com ਤੇ 10% ਆਫ ਲਈ ਤੁਸੀਂ ਇਹਨਾਂ ਦਾ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੀ ਹਾਹਾਕਾਰ ਮਚੀ ਪਈ ਆ ਅਫਗਾਨਿਸਤਾਨ ਦੇ ਵਿੱਚ। ਇੱਕ ਬੱਸ ਦੇ ਵਿੱਚ ਧਮਾਕਾ ਹੋਇਆ, ਉਸ ਦੇ ਵਿੱਚ ਕੁਛ ਕੁ ਸਿੱਖ ਤੇ ਕੁਛ ਕੁ ਹੋਰ ਲੋਕ ਹੈ ਜਿਹੜੇ ਘੱਟ ਗਿਣਤੀ ਸੀਗੇ, ਉਹ ਮਰ ਗਏ। ਬੜੀ ਦੁਖਦਾਈ ਜਿਹੜੀ ਖਬਰ ਹੈ ਜੀ, ਇਹ ਅਫਗਾਨਿਸਤਾਨ ਤੋਂ ਆ ਰਹੀ ਆ। ਇਹ ਅਫਗਾਨਿਸਤਾਨ ਦੇ ਪੂਰਬੀ ਹਿੱਸੇ ਦੇ ਵਿੱਚ ਕਿਸੇ ਹਿਊਮਨ ਬੰਬਰ ਜਿਹੜਾ ਸੀਗਾ ਜੀ, ਉਹਦੇ ਵੱਲੋਂ ਧਮਾਕਾ ਹੈਗਾ, ਜਿਹਦੇ ਵਿੱਚ 19 ਲੋਕ ਮਾਰੇ ਗਏ ਆ, 20 ਜਾਣਿਆਂ ਦੇ ਜ਼ਖਮੀ ਹੋਣ ਦੀ ਖਬਰ ਦੱਸੀ ਗਈ ਹੈ। ਅਫਗਾਨ ਸਦਰ ਅਸ਼ਰਫ ਗਨੀ ਮੁਲਕ ਦੇ ਇਸ ਹਿੱਸੇ ਦੀ ਫੇਰੀ ਦੇ ਉੱਤੇ ਸੀਗੇ ਔਰ ਜਿਹੜੇ ਪੂਰੀ ਤਰ੍ਹਾਂ ਸੁਰੱਖਿਅਤ ਦੱਸੇ ਜਾਂਦੇ ਆ। ਘੱਟ ਗਿਣਤੀ ਹਿੰਦੂ ਤੇ ਸਿੱਖ ਕਾਫਲੇ ਦੇ ਰੂਪ ਦੇ ਵਿੱਚ ਰਾਸ਼ਟਰਪਤੀ ਨੂੰ ਮਿਲਣ ਇਹ ਜਾ ਰਹੇ ਸੀਗੇ ਔਰ ਨੰਗਰਹਾਰ ਦੇ ਵਿੱਚ ਸੂਬਾਈ ਹਸਪਤਾਲ ਦੇ ਬੁਲਾਰੇ ਜਿਹੜਾ ਉਹਨੇ ਇਹ ਦੱਸਿਆ ਕਿ 19 ਲੋਕਾਂ ਦੇ ਵਿੱਚੋਂ 17 ਸਿੱਖ ਸੀਗੇ। ਸਾਰੇ ਜ਼ਖਮੀ ਜਿਹੜੇ ਆ ਜੀ ਉਹ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਆ। ਇੱਕ ਜਿਹੜੇ ਸਿੱਖ ਨੇ ਜਿਹੜੇ ਜ਼ਖਮੀ ਨੇ ਇੱਥੇ ਨਰਿੰਦਰ ਸਿੰਘ, ਉਹਨੇ ਕਿਹਾ ਕਿ ਉਹਨਾਂ ਦੇ ਕਾਫਲੇ ਨੂੰ ਨਿਸ਼ਾਨਾ ਜਿਹੜਾ ਬਣਾਇਆ ਗਿਆ ਔਰ ਆਪਣੇ ਪਿਤਾ ਅਵਤਾਰ ਸਿੰਘ ਖਾਲਸਾ ਦੀ ਹੋਣੀ ਨੂੰ ਲੈ ਕੇ ਜਿਹੜਾ ਜੀ ਉਹ ਫਿਕਰਮੰਦ ਹੈ ਕਿ ਇਹ ਕੀ ਹੋਣਾ। ਇਸ ਐਕਚੁਅਲੀ ਕਿਹਾ ਜਾ ਰਿਹਾ ਜੀ ਕਿ ਇਹ ਸਿੱਖਾਂ ਦਾ ਆਗੂ ਸੀਗਾ। ਅਕਤੂਬਰ ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਲੜਨਾ ਉਹ ਚਾਹੁੰਦਾ ਸੀਗਾ, ਪਰ ਉਹ ਅੱਜ ਦੀ ਘਟਨਾ ਦੇ ਵਿੱਚ ਜਿਹੜਾ ਜੀ ਉਹ ਮਾਰਿਆ ਗਿਆ। ਅਜੇ ਤੱਕ ਕਿਸੇ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ। ਜੰਗ ਦਾ ਝੰਬਿਆ ਅਫਗਾਨਿਸਤਾਨ, ਜਿੱਥੇ ਬੰਬ ਧਮਾਕੇ ਅਕਸਰ ਜਿਹੜੇ ਜੀ ਹੁੰਦੇ ਆ, ਉਹਨੇ ਇੱਕ ਵਾਰੀ ਫੇਰ ਜਿਹੜਾ ਜੀ ਉਹ ਲੋਕਾਂ ਦੇ ਮੂੰਹ ਦੇ ਵਿੱਚ ਉਂਗਲਾਂ ਜਿਹੜੀਆਂ ਜੀ ਉਹ ਪਵਾਤੀਆਂ। ਖਾਸ ਤੌਰ ਦੇ ਉੱਤੇ ਘੱਟ ਗਿਣਤੀਆਂ ਦੇ ਉੱਤੇ ਹੋਇਆ ਸ਼ਾਇਦ ਇਹ ਸਭ ਤੋਂ ਵੱਡਾ ਹਮਲਾ। ਜੀ ਜੀ ਬਿਲਕੁਲ, ਪਤਾ ਨਹੀਂ ਲੋਕ ਆ ਕੀ ਕਰਕੇ ਰਹੇ ਆ। ਤੇ ਇਸੇ ਦੇ ਨਾਲ ਲੱਗਦੀ ਇੱਕ ਹੋਰ ਦੁਖਦਾਈ ਘਟਨਾ ਹੈ ਕਿ ਉੱਤਰਾਖੰਡ ਦੇ ਵਿੱਚ ਬੱਸ ਖੱਡ ਦੇ ਵਿੱਚ ਡਿੱਗੀ ਤੇ ਬਹੁਤ ਸਾਰੇ ਲੋਕਾਂ ਦੇ ਲੱਗਦਾ ਹੈ ਕਿ ਉੱਥੇ ਮਾਰੇ ਗਏ ਆ ਉਹਦੇ ਵਿੱਚ। ਬਿਲਕੁਲ ਜੀ, ਹਾਲਾਂਕਿ ਅਜੇ ਬਹੁਤਾ ਕੁਛ ਸਪਸ਼ਟ ਜਿਹੜਾ ਜੀ ਉਹ ਸਾਹਮਣੇ ਨਹੀਂ ਆ ਰਿਹਾ। ਕਿੰਨੀਆਂ ਡੈਥ ਹੋਈਆਂ, ਕਿੰਨੇ ਇਹਦੇ ਵਿੱਚ ਬੰਦੇ ਸੀ। ਤੁਹਾਨੂੰ ਪਤਾ ਜੀ ਇੱਥੇ ਜਿਹੜੀਆਂ ਬੱਸਾਂ ਨੇ ਉਹ ਉਹਦੇ ਵਿੱਚ ਤੂੜੇ ਜਾਂਦੇ ਆ ਜਿਹੜੇ ਲੋਕ, ਪਹਾੜਾਂ ਦੇ ਲੋਕ ਅਕਸਰ ਜਾਂਦੇ ਆ, ਬਹੁਤ ਰੈਸ਼ ਡਰਾਈਵਿੰਗ ਜਿਹੜੀ ਆ ਜੀ ਉਹ ਕਰਦੇ ਆ। ਸਣੇ ਜਿਹੜਾ ਜੀ ਉੱਥੋਂ ਦੇ ਬੱਸਾਂ, ਉਹਨਾਂ ਨੂੰ ਇਸ ਗੱਲ ਦਾ ਪ੍ਰਾਊਡ ਹੁੰਦਾ ਕਿ ਉਹ ਲੋਕਲ ਨੇ ਤੇ ਉਹਨਾਂ ਨੂੰ ਬਹੁਤ ਕੁਛ ਪਤਾ। ਬਸ ਉੱਥੋਂ ਹੀ ਜਿਹੜੀ ਕਹਾਣੀ ਆ ਨਾ ਉਹ ਵਿਗੜਦੀ ਆ। ਉੱਤਰਾਖੰਡ ਦੇ ਪੌੜੀ ਡਿਸਟ੍ਰਿਕਟ ਦੇ ਵਿੱਚ ਇੱਕ ਬੱਸ ਜਿਹੜੀ ਆ ਡੂੰਘੀ ਖੱਡ 'ਚ ਡਿੱਗੀ ਆ। 48 ਲੋਕ ਜਿਹੜੇ ਆ ਉਹਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ। 10 ਦੇ ਕਰੀਬ ਜ਼ਖਮੀ ਜਿਹੜੇ ਹੋਏ ਆ। ਇਹ ਪ੍ਰਾਈਵੇਟ ਬੱਸ ਜਿਹੜੀ ਰਾਮਨਗਰ ਜਾ ਰਹੀ ਸੀ ਔਰ ਉਹਦੇ ਵਿੱਚ ਜਿਹੜਾ ਤੂੜ ਕੇ ਭਾਏ ਹੋਏ 58 ਜਿਹੜੇ ਉਹ ਲੋਕ ਸੀਗੇ। ਧੂਮਾਕੋਟ ਦੇ ਗਵੀਨ ਪਿੰਡ ਦੇ ਨੇੜੇ 200 ਫੁੱਟ ਡੂੰਘੀ ਖੱਡ ਦੇ ਵਿੱਚ ਇਹ ਬੱਸ ਡਿੱਗੀ ਆ। ਪੌੜੀ ਦੇ ਜਿਹੜੇ ਐਸਪੀ ਆ ਜਗਤਰਾਮ ਜੋਸ਼ੀ, ਉਹਨੇ ਇਹ ਕਿਹਾ ਜੀ ਕਿ 45 ਬੰਦਿਆਂ ਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ ਆ, ਜਦੋਂ ਕਿ 3 ਜਿਹੜੇ ਆ ਉਹਨਾਂ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜਿਆ। ਜਿਹੜਾ ਨੇੜਲੇ ਧੂਮਾਕੋਟ ਜਿਹੜਾ ਉੱਥੇ ਹਸਪੀਟਲ ਦੇ ਵਿੱਚ ਜ਼ਖਮੀ ਜਿਹੜੇ ਆ ਜੀ ਉਹ ਦਾਖਲ ਕਰਵਾਏ ਗਏ, ਜਦੋਂ ਕਿ 2 ਜ਼ਿਆਦਾ ਸੀਰੀਅਸ ਦੱਸੇ ਜਾਂਦੇ ਆ ਜਿਨ੍ਹਾਂ ਨੂੰ ਅਗਲੇ ਹਸਪੀਟਲ ਦੇ ਵਾਸਤੇ ਰੈਫਰ ਕੀਤਾ ਗਿਆ। ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਹਾਦਸਾ ਕਿਉਂ ਵਾਪਰਿਆ, ਕਾਰਨ ਕੀ ਸੀਗਾ। ਮੰਨਿਆ ਜਾ ਰਿਹਾ ਬੱਸ ਦੇ ਵਿੱਚ ਲੋੜ ਤੋਂ ਵੱਧ ਸਵਾਰੀਆਂ ਬਿਠਾਉਣੀਆਂ, ਇਹਦਾ ਸੰਤੁਲਨ ਵਿਗੜਨਾ ਇੱਕ ਜਿਹੜਾ ਜੀ ਉਹ ਕਾਰਨ ਹੋ ਸਕਦਾ ਹੈ। ਸੜਕ ਦੇ ਵਿਚਕਾਰ ਪਾਣੀ ਨਾਲ ਭਰੇ ਵੱਡੇ ਖੱਡੇ ਤੋਂ ਬਚਾਉਣ ਦੇ ਵਾਸਤੇ ਡਰਾਈਵਰ ਨੇ ਜਦੋਂ ਬੱਸ ਨੂੰ ਮੋੜਿਆ ਤਾਂ ਉਹ ਸਿੱਧੀ ਖੱਡ ਦੇ ਵਿੱਚ ਡਿੱਗੀ ਜਿਹੜੀ ਆ ਜੀ ਉਹ ਹੋ ਸਕਦੀ। ਬੱਸ ਜਿਹੜੀ ਆ ਉਹਦੇ ਸਾਰੇ ਫਰਕੱਛੇ ਜਿਹੜੇ ਜੀ ਉਹ ਉੱਡ ਗਏ ਔਰ ਤਬਾਹ ਹੋ ਗਈ ਜਿਹੜੀ ਬੱਸ। ਏਡਾ ਭਿਆਨਕ ਜਿਹੜਾ ਜੀ ਇਹ ਹਾਦਸਾ ਸੀਗਾ ਔਰ ਚੁਫੇਰੇ ਇੱਥੇ ਖੂਨ, ਲੋਥਾਂ ਤੇ ਲੋਕਾਂ ਦਾ ਸਮਾਨ ਜਿਹੜਾ ਸੀਗਾ ਜੀ ਉਹ ਖਿਲ ਰਿਹਾ ਹੋਇਆ ਨਜ਼ਰ ਆ ਰਿਹਾ ਜੀ। ਬਹੁਤ ਭਿਆਨਕ ਹਾਦਸਾ ਜੀ ਇਹ। ਤੇ ਅੱਗੇ ਆਪਾਂ ਦਿੱਲੀ ਦੀ ਜੇ ਗੱਲ ਕਰੀਏ ਤਾਂ ਭੇਤ ਭਰੀ ਹਾਲਤ ਦੇ ਵਿੱਚ 11 ਲਾਸ਼ਾਂ ਘਰ ਦੇ ਵਿੱਚੋਂ ਮਿਲੀਆਂ। ਦੇਖੋ, ਇਹ ਤੀਸਰੀ ਖਬਰ ਹੈ ਜਿਹੜੀ ਕਿ ਕਹੋ ਕਿ ਲਗਾਤਾਰ ਜਿਹੜੀ ਉਹ ਮੌਤਾਂ ਤੇ ਲਾਸ਼ਾਂ ਦੇ ਨਾਲ ਜਿਹੜੀ ਆ ਜੀ ਉਹ ਜੁੜੀ ਹੋਈ ਆ।
ਇਹ ਉੱਤਰੀ ਦਿੱਲੀ ਦਾ ਬਰਾੜੀ ਏਰੀਆ ਸੰਤ ਨਗਰ ਜਿਹੜਾ ਪੈਂਦਾ, ਇਹਦੇ ਘਰ ਦੇ ਵਿੱਚੋਂ ਇੱਕ ਜਿਹੜਾ ਪਰਿਵਾਰ ਦੀਆਂ 11 ਲਾਸ਼ਾਂ ਜਿਹੜੀਆਂ ਮਿਲਣ ਤੋਂ ਬਾਅਦ ਸਨਸਨੀ ਜਿਹੜੀ ਆ ਜੀ ਉਹ ਫੈਲੀ ਹੋਈ ਆ। 10 ਲਾਸ਼ਾਂ ਛੱਤ ਦੇ ਨਾਲ ਲਟਕਦੀਆਂ ਮਿਲੀਆਂ, ਜਦੋਂ ਕਿ ਇੱਕ ਬਜ਼ੁਰਗ ਔਰਤ ਦੀ ਲਾਸ਼ ਫਰਸ਼ ਦੇ ਉੱਤੇ ਮਿਲੀ ਆ। ਲਾਸ਼ਾਂ ਦੇ ਵਿੱਚੋਂ ਕਈਆਂ ਦੇ ਮੂੰਹ ਤੇ ਕੁਝ ਦੇ ਹੱਥ ਪੈਰ ਜਿਹੜੇ ਆ ਜੀ ਉਹ ਬੰਨੇ ਹੋਏ ਸੀਗੇ। ਇਹ ਕੁਝ ਸਵਾਲ ਖੜੇ ਕਰਦੇ ਆ। ਇਹ ਡਬਲ ਸਟੋਰੀ ਘਰ ਸੀਗਾ, ਜਿਹਦੇ ਵਿੱਚ ਪਹਿਲਾਂ ਗੁਆਂਢੀ ਨੇ ਲਾਸ਼ਾਂ ਛੱਤ ਤੇ ਲੱਗੇ ਲੋਹੇ ਦੇ ਜਾਲ ਦੇ ਨਾਲ ਜਿਹੜੀਆਂ ਨੇ ਉਹ ਲਟਕਦੀਆਂ ਹੋਈਆਂ ਵੇਖੀਆਂ, ਤੇ ਉਹਨੇ ਰੌਲਾ ਜਿਹੜਾ ਸੀ ਪਾਇਆ। ਪੁਲਿਸ ਆਈ, ਲਾਸ਼ਾਂ ਕਬਜ਼ੇ ਦੇ ਵਿੱਚ ਲਈਆਂ, ਔਰ ਇਹ ਜਿਹੜਾ ਦੀ ਇਹ ਦੱਸਿਆ ਗਿਆ ਪੁਲਿਸ ਦੇ ਸੂਤਰਾਂ ਤੋਂ ਕਿ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਪੁਲਿਸ ਹਰ ਨਜ਼ਰੀਏ ਤੋਂ ਇਹਦੀ ਲਾਸ਼ ਜਿਹੜੀ ਇਹਦੀ ਜਾਂਚ ਕਰ ਰਹੀ ਹੈ। ਪਰਿਵਾਰ ਦੀ ਗਲੀ ਦੇ ਵਿੱਚ ਪਲਾਈਵੁੱਡ ਤੇ ਪਰਚੂਨ ਦੀ ਦੁਕਾਨ ਹੈ। ਗੁਆਂਢੀ ਜਿਹੜਾ ਜੀ ਇਹ ਦੁਕਾਨ ਜਦੋਂ ਦੇਰ ਤੱਕ ਬੰਦ ਰਹਿਣ ਕਰਕੇ ਉਹਨਾਂ ਦੇ ਘਰ ਵੱਲ ਨੂੰ ਗਿਆ ਕਿ ਕੀ ਕਾਰਨ ਹੈ ਕਿ ਉਹਨਾਂ ਨੇ ਅੱਜ ਆਪਣੀ ਦੁਕਾਨ ਜਿਹੜੀ ਹੈ ਜੀ ਉਹ ਨਹੀਂ ਖੋਲੀ, ਤਾਂ ਉਹਨੂੰ ਘਰ ਦਾ ਦਰਵਾਜ਼ਾ ਜਿਹੜਾ ਸੀਗਾ ਉਹ ਖੁੱਲਾ ਹੋਇਆ ਮਿਲਿਆ। ਤੇ ਉਦੋਂ ਬਾਅਦ ਉਹਨੇ ਜਿਹੜਾ ਸੀਗਾ ਜੀ ਅੰਦਰ ਜਾ ਕੇ ਦੇਖਿਆ ਤੇ ਲਾਸ਼ਾਂ ਜਿਹੜੀਆਂ ਉੱਥੇ ਲਮਕ ਰਹੀਆਂ ਸੀਗੀਆਂ। ਉਹਨੇ ਫਿਰ ਤੁਰੰਤ ਜਿਹੜਾ ਸੀ ਉਹ ਰੌਲਾ ਪਾਇਆ। ਇਹਨਾਂ ਦੇ ਮੂੰਹ ਚਿੱਟੇ ਕੱਪੜੇ ਦੇ ਨਾਲ ਬੰਨੇ ਹੋਏ ਸੀਗੇ। 11 ਜਿਹੜੀਆਂ ਲਾਸ਼ਾਂ ਪਈਆਂ ਸੀਗੀਆਂ, ਇਹਦੇ ਵਿੱਚ ਹਿੰਮਤ ਦੇ ਮੁਤਾਬਕ 75 ਸਾਲਾ ਬਜ਼ੁਰਗ ਮਾਂ ਨਾਰਾਇਣਾ, ਉਹਦੇ 2 ਪੁੱਤ, ਭੁਪਿੰਦਰ 46 ਸਾਲਾਂ ਦਾ, ਲਲਿਤ ਸਿੰਘ 42 ਸਾਲਾਂ ਦਾ, ਦੋਹਾਂ ਦੀਆਂ ਘਰ ਵਾਲੀਆਂ, ਇੱਕ ਵਿਧਵਾ ਧੀ, 4 ਪੋਤੇ, ਇੱਕ ਦੋਹਤੀ ਜਿਹੜੀ ਆ ਜੀ ਉਹ ਘਰ ਦੇ ਵਿੱਚ ਰਹਿੰਦੇ ਸੀਗੇ ਜੀ। ਦੋਵੇਂ ਭਰਾਵਾਂ ਦੀਆਂ ਵੱਖ-ਵੱਖ ਦੁਕਾਨਾਂ ਨੇ। ਉਹ ਰਾਜਸਥਾਨ ਤੋਂ 23 ਸਾਲ ਪਹਿਲਾਂ ਆ ਕੇ ਇੱਥੇ ਰਹਿਣ ਲੱਗੇ ਸੀਗੇ। ਇੱਕ ਭਰਾ ਉਹਨਾਂ ਦਾ ਰਾਜਸਥਾਨ ਦੇ ਚਿਤੌੜਗੜ੍ਹ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਗੁਆਂਢੀ ਕਹਿੰਦੇ ਆ ਕਿ ਪਰਿਵਾਰ ਦੇ ਵਿੱਚ ਕਦੀ ਉਹਨਾਂ ਨੇ ਕਲੇਸ਼ ਨਹੀਂ ਜਿਹੜਾ ਜੀ ਉਹ ਸੁਣਿਆ, ਔਰ ਨਾ ਉਹਨਾਂ ਦਾ ਕੋਈ ਬਹੁਤਾ ਵੈਰ ਵਿਰੋਧ ਜਿਹੜਾ ਜੀ ਉਹ ਕਿਸੇ ਨਾਲ ਦੱਸਿਆ ਜਾ ਰਿਹਾ। ਪੁਲਿਸ ਇਹਨੂੰ ਕਤਲ ਦੇ ਐਂਗਲ ਤੋਂ ਵੀ ਜਿਹੜਾ ਜੀ ਉਹ ਵੇਖ ਰਹੀ ਆ, ਕਿਉਂਕਿ ਜਿਹੜੇ ਮੂੰਹ ਬੰਨੇ ਜਾਣੇ, ਹੱਥ ਬੰਨੇ ਜਾਣੇ, ਪੈਰ ਬੰਨੇ ਜਾਣੇ, ਇਹਨੂੰ ਖੁਦਕੁਸ਼ੀ ਨਹੀਂ ਜਿਹੜਾ ਜੀ ਉਹ ਮੰਨਿਆ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ ਪਰਿਵਾਰ ਦੇ ਕਿਸੇ ਮੈਂਬਰ ਨੇ ਬਾਕੀ ਮੈਂਬਰਾਂ ਦਾ ਜਿਹੜਾ ਸੀਗਾ ਉਹ ਕਤਲ ਕੀਤਾ, ਤੇ ਜਿਹੜਾ ਸੀਗਾ ਬਜ਼ੁਰਗ ਨਾਰਾਇਣਾ ਜਿਹੜਾ ਸੀਗਾ ਜੀ ਉਹਦਾ ਗਲਾ ਜਿਹੜਾ ਜੀ ਉਹ ਦੱਬ ਕੇ ਉਹਦਾ ਕਤਲ ਕੀਤਾ ਗਿਆ। ਵਿਧਵਾ ਜਿਹੜੀ ਸੀ ਪ੍ਰਿਤਭਾ, ਉਹਦਾ ਵੀ ਗਲਾ ਵੱਢਿਆ ਗਿਆ। ਜਿਹੜਾ ਉਹਨਾਂ ਦੇ ਘਰੇ ਰੱਖਿਆ ਹੋਇਆ ਪੈਟ ਸੀ ਕੁੱਤਾ, ਘਰ ਦੀ ਛੱਤ ਦੇ ਉੱਤੇ ਉਹਨੂੰ ਬੰਨ੍ਹ ਦਿੱਤਾ ਗਿਆ ਤਾਂ ਕਿ ਵਾਰਦਾਤ ਨੂੰ ਆਸਾਨੀ ਦੇ ਨਾਲ ਜਿਹੜਾ ਜੀ ਉਹ ਅੰਜਾਮ ਦਿੱਤਾ ਜਾ ਸਕੇ। ਜਿਹੜੀ ਇਸ ਪਰਿਵਾਰ ਦੀ 33 ਸਾਲਾਂ ਦੀ ਪ੍ਰਿਯੰਕਾ, ਉਹਦਾ ਪਿਛਲੇ ਮਹੀਨੇ ਮੰਗਣਾ ਹੋਇਆ ਤੇ ਇਸ ਸਾਲ ਦੇ ਅਖੀਰ ਦੇ ਵਿੱਚ ਉਹਦਾ ਵਿਆਹ ਜਿਹੜਾ ਉਹ ਹੋਣਾ ਸੀਗਾ। ਹੁਣ ਪੁਲਿਸ ਜਿਹੜੀ ਆ ਜੀ ਇਹਨੂੰ ਕਤਲ ਵਾਲੇ ਮਾਮਲੇ ਦੇ ਨਾਲ ਜੋੜ ਕੇ ਦੇਖ ਰਹੀ ਹੈ। ਬਾਕੀ ਡਿਟੇਲ ਜਿਹੜੀ ਆ ਜੀ ਕੀ ਸਾਹਮਣੇ ਆਉਂਦੀ ਆ ਉਹਦਾ ਇੰਤਜ਼ਾਰ ਹੈ ਜੀ। ਤੇ ਇਸ ਦੇ ਨਾਲ ਲੱਗਦੀ ਇੱਕ ਹੋਰ ਇਹੋ ਜਿਹੀ ਘਟਨਾ, ਜਿਹੜੀ ਮਾਂ ਦੀ ਭੈੜੀ ਕਰਤੂਤ ਦੀ ਜੇ ਗੱਲ ਕਰੀਏ, ਤੇ ਉਸਨੇ ਆਪਣੇ ਪੁੱਤ ਨੂੰ ਹੀ ਮਾਰਿਆ। ਬਿਲਕੁਲ ਜੀ, ਇਹ ਆਪਣੇ ਆਪ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤੁਸੀਂ ਦੇਖੋ ਕਿ ਮੈਂ ਜਦੋਂ ਸਾਰਾ ਕਰ ਰਿਹਾ ਸੀ ਤਾਂ ਇਹ ਲੱਗਦਾ ਵੀ ਇਹ ਖਬਰਾਂ ਦਾ ਕੀ ਕਰੀਏ ਇੰਨੀਆਂ ਦਾ ਜੀ, ਇਹਨੂੰ ਕਿਹੜੇ ਰੋਹ ਦੇ ਵਿੱਚ ਜਿਹੜੀ ਜੀ ਉਹ ਲੈ ਕੇ ਆਈਏ। ਇਹ ਤਾਂ ਲਾਸ਼ ਨਿਊਜ਼ ਹੀ ਤਕਰੀਬਨ ਹੁੰਦੀਆਂ। ਕੀਤਾ ਕੀ ਜਾਵੇ ਜੀ ਸੁਸਾਇਟੀ ਦੇ ਵਿੱਚ, ਜਦੋਂ ਖਾਸ ਤੌਰ ਤੇ ਜਦੋਂ ਤੁਸੀਂ ਖਬਰ ਦੇਣੀ ਆ ਤਾਂ ਹੁਣ ਖਬਰ ਕਿੱਥੋਂ ਲੱਭੋਗੇ ਤੁਸੀਂ ਪੋਜ਼ਿਟਿਵ ਜਿਹੜੀ ਆ ਜੀ। ਜੇ ਪੋਜ਼ਿਟਿਵ ਲੱਭਣੀ ਹੋਵੇ ਕੋਈ ਟਾਵੀਂ ਜਿਹੜੀ ਉਹ ਜਾ ਕੇ ਲੱਭਦੀ ਆ। ਇਹ ਬਠਿੰਡੇ ਦੀ ਭਾਈ ਮਤੀ ਦਾਸ ਨਗਰ ਹੈ। ਉੱਥੇ ਇੱਕ ਮਾਂ ਨੇ ਆਪਣੇ ਇੱਕ 7 ਸਾਲਾਂ ਦੇ ਪੁੱਤ ਦਾ ਜਿਹੜਾ ਜੀ ਤੇਜ਼ਧਾਰ ਹਥਿਆਰ ਦੇ ਨਾਲ ਕਤਲ ਕਰ ਦਿੱਤਾ। ਇਹ ਜਿਹੜੀ ਔਰਤ ਹੈ ਉਹਨੇ ਲੜਕੇ ਦੇ ਮੂੰਹ ਦੇ ਵਿੱਚ ਰੁਮਾਲ ਤੁੰਨ ਕੇ ਤੇਜ਼ ਹਥਿਆਰ ਦੇ ਨਾਲ ਉਹਦੇ ਸਰੀਰ ਦੇ ਉੱਤੇ ਕਈ ਵਾਰ ਕੀਤੀ। ਫਿਰ ਮਾਂ ਵਾਲੀ ਜਿਹੜੀ ਗੱਲ ਹੈ ਨਾ ਜੀ, ਉੱਥੇ ਨਹੀਂ ਜਿਹੜੀ ਉਹ ਸਮਝ ਆਉਂਦੀ ਕਿ ਇਸ ਬੇਰਹਿਮੀ ਦੇ ਨਾਲ ਕੋਈ ਮਾਂ ਜਿਹੜੀ ਆ ਆਪਣੇ ਬੱਚੇ ਨੂੰ ਮਾਰ ਸਕਦੀ ਹੈ। ਇਹ ਰਾਜਵੀਰ ਕੌਰ ਹੈ ਤੇ ਪਰਮਿੰਦਰ ਸਿੰਘ ਦੀ ਵਾਈਫ ਹੈ। ਇਹਨਾਂ ਦਾ ਮੁੰਡਾ ਜੀ ਹਰਕੀਰਤ ਸਿੰਘ ਹੈਵੀ, ਇਹਨੂੰ ਜਿਹੜਾ ਵਾਸ਼ਰੂਮ ਦੇ ਵਿੱਚ ਨਹਾਉਣ ਦੇ ਸਮੇਂ ਇਸ ਘਟਨਾ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ। ਰਾਜਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਥਿਆਰ ਵੀ ਜਿਹੜਾ ਜੀ ਉਹ ਬਰਾਮਦ ਹੋ ਗਿਆ। ਜਿਹੜਾ ਇਹਦਾ ਪਿਓ ਸੀਗਾ ਜੀ ਪਰਮਿੰਦਰ ਸਿੰਘ, ਤੇ ਉਹਦਾ ਬਾਕੀ ਫੈਮਿਲੀ ਜਿਹੜੀ ਘਰ ਦੇ ਵਿੱਚ ਮੌਜੂਦ ਸੀ, ਪਰ ਉਹਨਾਂ ਨੂੰ ਵਾਰਦਾਤ ਦਾ ਪਤਾ ਨਹੀਂ ਜਿਹੜਾ ਜੀ ਉਹ ਲੱਗ ਸਕਿਆ। ਇਹ ਆਪਣੇ ਆਪ 'ਚ ਹੈਰਾਨਗੀ ਹੈ, ਕਿਉਂਕਿ ਆਫਟਰ ਆਲ ਉਹ ਬੱਚਾ ਰੋਇਆ ਤਾਂ ਜਿਹੜਾ ਜੀ ਉਹ ਹੋਊਗਾ। ਸਾਰਾ ਪਰਿਵਾਰ ਜਿਹੜਾ ਉਹ ਸਦਮੇ ਦੇ ਵਿੱਚ ਆ ਕਿ ਇਹ ਕੀ ਜਿਹੜਾ ਜੀ ਵਾਪਰ ਗਿਆ, ਕਿਉਂ ਜਿਹੜਾ ਖਾਸ ਤੌਰ ਦੇ ਉੱਤੇ ਵਾਪਰਿਆ ਜੀ। ਔਰ
ਇਹ ਕਿਹਾ ਜਾ ਰਿਹਾ ਜੀ ਕਿ ਮਾਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ। ਨੇੜੇ ਤੇੜੇ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਬੇਟੇ ਨੂੰ ਕਣਕ ਤੋਂ ਐਲਰਜੀ ਸੀਗੀ ਔਰ ਉਹਦਾ ਜਿਹੜੇ ਧਿਆਨ ਵੀ ਬਹੁਤ ਰੱਖਦੀ ਸੀ, ਜੋ ਜਿਹੜਾ ਉਹ ਦੱਸਿਆ ਜਾ ਰਿਹਾ। ਇਹਦੇ ਕਰਕੇ ਉਹਦੇ ਜਿਹੜੇ ਪਰਿਵਾਰ ਦੇ ਮੈਂਬਰ ਬੜੇ ਪਰੇਸ਼ਾਨ ਹੈ ਕਿ ਇਦਾਂ ਦਾ ਕੁਛ ਸਾਰਾ ਕੁਛ ਜਿਹੜਾ ਜੀ ਉਹ ਵਾਪਰ ਗਿਆ। ਇਹ ਕਿਉਂ ਹੋਇਆ? ਬੜੀ ਵੱਡੀ ਜਿਹੜੀ ਜੀ ਉਹ ਗੱਲ ਹੈ। ਅਜੇ ਕਿਸੇ ਪਰਿਵਾਰ ਦੇ ਮੈਂਬਰ ਦੇ ਕੋਲੇ ਇਹਦਾ ਜਵਾਬ ਨਹੀਂਗਾ, ਨਾ ਇਹਦੇ ਕੋਲੇ ਅਜੇ ਪੁਲਿਸ ਦੇ ਕੋਲੇ ਜਿਹੜਾ ਜੀ ਇਹਦਾ ਕੋਈ ਜਵਾਬ ਹੈ, ਕਿਉਂਕਿ ਉਹਦੀ ਮਾਂ ਜਿਹੜੀ ਆ ਉਹਦੇ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਹੀ ਕੋਈ ਖੁਲਾਸਾ ਜਿਹੜਾ ਜੀ ਹੋ ਸਕਦਾ ਕਿ ਕੀ ਇਹਦੇ ਪਿੱਛੇ ਜਿਹੜੀ ਜੀ ਉਹ ਕਹਾਣੀ ਆ। ਪਰ ਬਹੁਤ ਦੁਖਦਾਈ ਜਿਹੜੀ ਘਟਨਾ ਉਹ ਕਹੀ ਜਾ ਸਕਦੀ ਹੈ, ਬੇਹੱਦ ਦੁੱਖ। ਬਿਲਕੁਲ ਜੀ, ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਬਿਮਾਰੀਆਂ ਵੀ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਕੀ ਹੋਇਆ। ਤੇ ਅੱਗੇ ਆਪਾਂ ਇੰਨੀਆਂ ਅਦਾਸ ਕਰਨ ਵਾਲੀਆਂ ਖਬਰਾਂ ਪੜ੍ਹੀਆਂ ਤੇ ਹੁਣ ਆਪਾਂ ਨਸ਼ਿਆਂ ਵੱਲ ਆਉਂਦੇ ਹਾਂ ਕਿ ਨਸ਼ਿਆਂ ਦੀ ਵੀ ਜਿਹੜੀ ਆ ਅੱਤ ਹੋ ਚੁੱਕੀ ਆ। ਤੇ ਨਸ਼ਿਆਂ ਦੇ ਮੁੱਦੇ ਤੇ ਜਿਹੜੀ ਹੁਣ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਹੋਣੀ ਆ ਉਸ ਤੇ ਨਜ਼ਰਾਂ ਸਭ ਦੀਆਂ। ਬਿਲਕੁਲ ਜੀ, ਇੱਕ ਤਾਂ ਅੱਜ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਇਹ ਦੇਰ ਬਾਅਦ ਇਕੱਠੀ ਹੋਣ ਲੱਗੀ ਆ ਔਰ ਇਕੱਠੀ ਹੋ ਕੇ ਜਿਹੜਾ ਇਹਨਾਂ ਨੇ ਰੋਸ ਮਾਰਚ ਕਰਨਾ ਕਾਲੇ ਬਿੱਲੇ ਲਾ ਕੇ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਦੇ ਵੱਲ ਨੂੰ। ਔਰ ਇਕੱਠੀ ਇਸ ਪੱਖੋਂ ਜੀ ਕਿ ਇਹਦੇ ਵਿੱਚ 2 ਮੈਂਬਰ ਪਾਰਲੀਮੈਂਟ ਭਗਵੰਤ ਮਾਨ ਤੇ ਜਿਹੜੇ ਪ੍ਰੋਫੈਸਰ ਸਾਧੂ ਸਿੰਘ ਹੁਰੀ ਸ਼ਾਮਲ ਹੋਣਗੇ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਸਾਰੇ MLA ਜਿਹੜੇ ਆ ਜੀ ਔਰ ਡਿਸਟ੍ਰਿਕਟ ਪ੍ਰਧਾਨ ਨੂੰ ਸੱਦਾ ਦਿੱਤਾ ਗਿਆ। ਅਕਾਲੀ ਦਲ ਚੁੱਪ ਹੈ ਜੀ ਇਸ ਮਸਲੇ ਦੇ ਉੱਤੇ, ਬਿਲਕੁਲ ਗੰਭੀਰ ਉਹਦੀ ਚੁੱਪ ਜਿਹੜੀ ਧਾਰਨ ਕੀਤੀ ਹੋਈ ਆ। ਭਾਰਤੀ ਜਨਤਾ ਪਾਰਟੀ ਚੁੱਪ ਹੈ, ਜਿਹੜੀ ਇੱਕ ਹੋਰ ਜਿਹੜੀ ਧਿਰ ਹੈ ਇੱਥੋਂ, ਉਹ ਵੀ ਕੋਈ ਗੱਲ ਇਹਦੇ ਉੱਤੇ ਨਹੀਂ ਕਰ ਰਹੇ। ਅੱਜ ਬਹੁਤੀਆਂ ਨਿਗਾਹਾਂ ਜਿਹੜੀਆਂ ਦੀ ਉਹ ਲੱਗੀਆਂ ਹੋਈਆਂ ਨੇ ਮੰਤਰੀ ਮੰਡਲ ਦੀ ਜਿਹੜੀ ਹੋਣ ਵਾਲੀ ਮੀਟਿੰਗ ਦੇ ਉੱਤੇ। ਇਹ ਜੋ ਕੁਛ ਜਿਵੇਂ ਲੋਕ ਸੜਕਾਂ ਦੇ ਉੱਤੇ ਨਿਕਲ ਆਏ ਆ, ਲੋਕ ਵਿਰੋਧ ਕਰ ਰਹੇ ਆ ਚਿੱਟੇ ਦਾ, ਉਹ ਵੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਕੋਲੋਂ ਪੋਸਟਰ ਛਪਵਾ ਕੇ। ਅੱਜ ਤੱਕ ਪੰਜਾਬ ਦੇ ਵਿੱਚ ਕੋਈ ਮੂਵਮੈਂਟ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਪਹਿਲਾਂ ਨਹੀਂ ਚੱਲੀ, ਖਾਸ ਤੌਰ ਦੇ ਉੱਤੇ ਨਸ਼ਿਆਂ ਦੇ ਖਿਲਾਫ ਨਹੀਂ ਚੱਲੀ। ਸਿਆਸੀ ਬਿਆਨ ਤਾਂ ਅੰਨ੍ਹੇਵਾਹ ਜਿਹੜੇ ਜੀ ਉਹ ਆਉਂਦੇ ਰਹੇ ਆ, ਖਾਸ ਤੌਰ ਦੇ ਉੱਤੇ ਵਿਧਾਨ ਸਭਾ ਚੋਣਾਂ ਦੇ ਦੌਰਾਨ ਤਾਂ ਬਿਆਨ ਹੀ ਜਿਹੜੇ ਜੀ ਉਹ ਡਰੱਗਸ ਦੇ ਮੁੱਦੇ ਦੇ ਆਉਂਦੇ ਸੀ, ਪਰ ਉਹ ਬਿਆਨ ਬਣ ਕੇ ਰਹਿ ਗਏ। ਉਦੋਂ ਬਾਅਦ ਨਾ ਸਰਕਾਰ ਨੇ ਕਾਰਵਾਈ ਕੀਤੀ, ਜਿਹੜੇ ਦੋਸ਼ ਲਾਉਂਦੇ ਸੀਗੇ ਉਹ ਮਾਫੀ ਮੰਗ ਕੇ ਨਿਕਲ ਗਏ। ਹੁਣ ਲੋਕ ਜਿਹੜੇ ਜੀ ਉਹ ਫਸ ਗਏ। ਚੁਫੇਰਿਓਂ ਹੋ ਰਹੀਆਂ ਜਿਹੜੀਆਂ ਮੌਤਾਂ ਨੇ ਉਹਨੇ ਸਰਕਾਰ ਦੇ ਮੱਥੇ ਦੇ ਉੱਤੇ ਪਸੀਨੇ ਜਿਹੜੇ ਆ ਜੀ ਉਹ ਲਿਆਂਦੇ ਪਏ ਆ। ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰੀ ਚੁਫੇਰਿਓਂ ਜਿਹੜਾ ਇਸ ਮਾਮਲੇ ਦੇ ਉੱਤੇ ਘਿਰੇ ਪਏ ਆ। ਉਹਨਾਂ ਦੀਆਂ ਵੀਡੀਓਜ਼, ਇੱਕ ਤਾਂ ਜਿਹੜੀ ਗੁਟਕਾ ਚੁੱਕ ਕੇ ਸਹੁੰ ਖਾਂਦਿਆਂ ਦੀ ਬੜੀ ਵਾਇਰਲ ਹੋਈ ਪਈ ਆ, ਇੱਕ ਉਹਨਾਂ ਦੀ ਇੱਥੇ ਕੈਲੀਫੋਰਨੀਆ ਦੇ ਵਿੱਚ ਦਿੱਤਾ ਜਿਹੜਾ ਲੈਕਚਰ ਸੀਗਾ ਉਹ ਵੀਡੀਓ ਜਿਹੜੀ ਹੈ ਜੀ ਬੜੀ ਵਾਇਰਲ ਸੋਸ਼ਲ ਮੀਡੀਆ ਦੇ ਉੱਤੇ ਹੋਈ ਹੋਈ ਆ। ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ ਜਿਹੜੀ ਹੈ ਜੀ ਉਹਦੇ ਵਿੱਚ ਕੀ ਫੈਸਲਾ ਆਊਗਾ ਇਹ ਬਹੁਤ ਅਹਿਮ ਹੈ। ਔਰ ਇਹ ਜਿਹੜਾ ਇਹ ਵੀ ਕਿਹਾ ਜਾ ਰਿਹਾ ਕਿ ਸਰਕਾਰ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਕੁਝ ਸਖਤ ਫੈਸਲੇ ਲੈ ਸਕਦੀ ਹੈ। ਜਿਹੜੀ ਪੰਜਾਬ ਵਜ਼ਾਰਤ ਹੈ ਉਹਦੇ ਸਰਕਾਰ ਦੇ ਕੁਝ ਮੰਤਰੀ ਸੋਚਣ ਲੱਗ ਪਏ ਆ ਕਿ ਜੇ ਸਰਕਾਰ ਨੇ ਕਾਰਗਰ ਕਦਮ ਨਾ ਚੁੱਕੇ ਤਾਂ ਉਹਨਾਂ ਦੀ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਣਾ। ਔਰ ਇਹਦੇ ਨਾਲ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਦੀ ਡੈਥ ਹੋਈਆਂ ਨੇ, ਉਹਨਾਂ ਜਿਹੜੇ ਨੌਜਵਾਨ ਜਿਹੜੇ ਮਰੇ ਆ ਉਹਨਾਂ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਇਸ ਮੀਟਿੰਗ ਨੂੰ ਆਸ ਦੇ ਨਾਲ ਉਡੀਕ ਰਹੇ ਆ ਕਿ ਸ਼ਾਇਦ ਜਿਹੜੇ ਨਸ਼ੇ ਨੇ ਉਹਨਾਂ ਦੀ ਸਮਗਲਿੰਗ ਦਾ ਤੋੜ ਲੱਭਣ ਲਈ ਸਰਕਾਰ ਕੋਈ ਕਦਮ ਜਿਹੜੇ ਉਹ ਚੁੱਕੂਗੀ। ਜਿਹੜੇ ਪੋਲੀਟੀਕਲ ਹਲਕੇ ਨੇ ਉਹਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੱਡੀ ਚਰਚਾ ਛਿੜੀ ਹੋਈ ਆ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਨੇ ਇਹ ਨਸ਼ੀਲੇ ਪਦਾਰਥਾਂ ਦੇ ਮੁੱਦੇ ਨੂੰ ਵੱਡੇ ਪੱਧਰ ਦੇ ਉੱਤੇ ਉਭਾਰ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਲਈਆਂ, ਪਰ ਇੱਕ ਮਹਿਜ਼ ਪੁਲਿਸ ਇੰਸਪੈਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਉੱਥੇ ਦੀ ਉੱਥੇ ਹੀ ਰੁਕ ਗਈ। ਔਰ ਹੋਰ ਪੁਲਿਸ ਅਧਿਕਾਰੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਕੀ ਸ਼ਾਮਲ ਨਿਗੇ ਜੀ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲੀਆ ਚਿੰਨ੍ਹ ਸਾਹਮਣੇ ਆ ਰਿਹਾ। 2 ਕੁੜੀਆਂ ਦੇ ਵੱਲੋਂ ਪੁਲਿਸ ਅਧਿਕਾਰੀਆਂ ਦੇ ਉੱਤੇ ਨਸ਼ਿਆਂ ਦੀ ਲੱਤ ਲਾਉਣ ਦੇ ਜਨਤਕ ਤੌਰ ਦੇ ਉੱਤੇ ਲਾਏ ਦੋਸ਼ਾਂ ਨੇ ਕੈਪਟਨ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਜੀ ਉਹ ਖੜਾ ਕੀਤਾ। ਸੀਨੀਅਰ ਕਾਂਗਰਸੀ ਆਗੂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਸਰਕਾਰ ਨੂੰ ਨਸ਼ੀਲੇ ਪਦਾਰਥਾਂ ਨੂੰ ਸਖਤੀ ਨਾਲ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਨੇ ਵੀ ਕਿਹਾ ਕਿ ਕਾਂਗਰਸ ਸਰਕਾਰ ਨੂੰ ਸੱਤਾ ਵਿੱਚ ਆਇਆ 1.5 ਸਾਲ ਹੋ ਚੁੱਕਿਆ ਹੈ। ਪਿਛਲੇ ਦਿਨਾਂ ਤੋਂ ਦਰਜਨਾਂ ਮੌਤਾਂ ਜਿਹੜੀਆਂ ਜੀ ਉਹ ਨੌਜਵਾਨਾਂ ਦੀਆਂ ਹੋ ਚੁੱਕੀਆਂ ਨੇ। ਭਾਵ ਕਿ ਨਸ਼ਿਆਂ ਦੇ ਸੌਦਾਗਰਾਂ ਦਾ ਕਾਰੋਬਾਰ ਬੇਰੋਕ ਟੋਕ ਜਿਹੜਾ ਜੀ ਉਹ ਜਾਰੀ ਆ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਹਦੇ ਮਾਮਲੇ ਤੇ ਠੋਸ ਕਦਮ ਚੁੱਕੇ ਜਾਣਗੇ। ਹਾਲਾਂਕਿ ਸੁਨੀਲ ਜਾਖੜ ਹੋਰਾਂ ਦਾ ਇੱਕ ਮੈਂ ਹੋਰ ਬਿਆਨ ਪੜ੍ਹ ਰਿਹਾ ਸੀ, ਮੈਨੂੰ ਬੜੀ ਹੈਰਾਨਗੀ ਆ। ਜਾਖੜ ਸਾਹਿਬ ਇੰਟੈਲੀਜੈਂਟ ਇੰਟਲੈਕਚੁਅਲ ਵਿਅਕਤੀ ਮੰਨੇ ਜਾਂਦੇ ਆ। ਉਹ ਕਹਿੰਦੇ ਨਸ਼ੇ ਦੀ ਥੋੜ ਕਰਕੇ ਨੌਜਵਾਨਾਂ ਦੀ ਮੌਤ ਹੋ ਰਹੀ ਆ।
ਜਾਖੜ ਸਾਹਿਬ ਇਹ ਮੌਤਾਂ ਜਿਹੜੀਆਂ ਨੇ ਨਸ਼ੇ ਦੀ ਥੋੜ ਕਰਕੇ ਨਹੀਂ, ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ। ਜੇ ਸਮਾਂ ਲੱਗੇ ਤੇ ਵੱਖ-ਵੱਖ ਰਿਪੋਰਟਾਂ ਜਿਹੜੀਆਂ ਪੜ੍ਹ ਲਓ ਤੇ ਸ਼ਾਇਦ ਹੋ ਸਕਦਾ ਜੀ ਅਸਲ ਜਿਹੜੀ ਹੈ ਜੀ ਉਹ ਤੁਹਾਨੂੰ ਤਸਵੀਰ ਦਿਸ ਪਏ। ਨਸ਼ੇ ਦੇ ਮੁੱਦੇ ਦੇ ਉੱਤੇ 2-3 ਮੰਤਰੀ ਜਿਹੜੇ ਆ ਜੀ ਉਹ ਮੰਨ ਰਹੇ ਆ ਚੁੱਪ ਕੀਤੇ ਕਿ ਹਾਲਤ ਵਿਗੜ ਚੁੱਕੀ ਆ ਬਹੁਤ। ਔਰ ਸੂਬੇ ਦੇ ਵਿੱਚ STF ਬਣਨ ਤੋਂ ਬਾਅਦ ਜਿਹੜੇ ਪੁਲਿਸ ਦੇ ਹੇਠਲੀ ਕਤਾਰ ਦੇ ਅਧਿਕਾਰੀ ਮਾਝੇ ਚੋਂ ਬਦਲੇ ਗਏ ਸੀ, ਉਹਨਾਂ ਦੇ ਵਿੱਚੋਂ ਜ਼ਿਆਦਾਤਰ ਮੁੜ ਕੇ ਆਪਣੀਆਂ ਬਦਲੀਆਂ ਉਹਨਾਂ ਹੀ ਥਾਵਾਂ ਦੇ ਉੱਤੇ ਕਰਾਉਣ ਦੇ ਵਿੱਚ ਜਿਹੜਾ ਜੀ ਉਹ ਸਫਲ ਹੋ ਗਏ ਆ। ਔਰ ਇਸ ਕਰਕੇ ਵੇਖਣਾ ਇਹ ਹੋਊਗਾ ਕਿ ਜਦੋਂ STF ਨੇ ਕੰਮ ਸ਼ੁਰੂ ਕੀਤਾ ਨਾ ਜੀ, ਕੁਝ ਹਫ਼ਤੇ ਜਿਹੜੇ ਨੇ 5-6 ਹਫ਼ਤੇ ਖਾਸ ਤੌਰ ਦੇ ਉੱਤੇ, ਉਦੋਂ ਇੱਕ ਵਾਰੀ ਠੱਲ ਪੈ ਗਈ ਸੀ। ਹੁਣ ਪਿਛਲੇ ਦਿਨਾਂ ਦੇ ਵਿੱਚ ਜਿਹੜੀ 7.5 ਘੰਟੇ ਪੰਜਾਬ ਪੁਲਿਸ ਦੇ ਆਫੀਸਰਸ ਦੀ ਮੀਟਿੰਗ ਹੋਈ ਆ, ਉਹਦੇ ਵਿੱਚ STF ਨੂੰ ਸੱਦਿਆ ਹੀ ਨਹੀਂ ਗਿਆ। ਇਹ ਬੜੀ ਆਪਣੇ ਆਪ ਦੇ ਵਿੱਚ ਹੈਰਾਨਗੀ ਵਾਲੀ ਗੱਲ ਆ। ਮਤਲਬ ਇਹ ਕਿ STF ਨੂੰ ਗੁੱਠੇ ਲਾਉਣ ਦੇ ਜਿਹੜੇ ਜੀ ਉਹ ਚਾਲਾਂ ਹੋ ਸਕਦੀਆਂ ਨੇ। ਹੁਣ ਕੁਛ ਨਾ ਕੁਛ ਤਾਂ ਇੱਕ ਗੱਲ ਪੱਕੀ ਹੈ ਜੀ, ਅੱਜ ਦੇ ਇਸ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚੋਂ ਸਰਕਾਰ ਨੂੰ ਕਰਨਾ ਪਊਗਾ, ਨਹੀਂ ਤਾਂ ਲੋਕ ਜਿਹੜੇ ਆ ਜੀ ਉਹ ਸੜਕਾਂ ਦੇ ਉੱਤੇ ਉਤਰੇ ਹੋਏ ਨੇ। ਔਰ ਜਿਹੜੀਆਂ ਪੁਲਿਸ ਵਾਲਿਆਂ ਦੀਆਂ ਜਿਹੜੀਆਂ ਨਸ਼ਾ ਕਰਦਿਆਂ ਦੀਆਂ ਵੀਡੀਓਜ਼ ਤੇ ਦੂਜੇ ਪਾਸੇ ਜਿਹੜਾ ਨਸ਼ੇ ਦੇ ਲਾਉਂਦਿਆਂ ਦੀਆਂ ਖਬਰਾਂ, ਉਹਨੇ ਵੀ ਸਰਕਾਰ ਦੇ ਵਾਸਤੇ ਇੱਕ ਬਹੁਤ ਵੱਡੀ ਮੁਸੀਬਤ ਜਿਹੜੀ ਆ ਜੀ ਉਹ ਪੈਦਾ ਕੀਤੀ ਹੋਈ ਹੈ। ਔਰ ਖਾਸ ਤੌਰ ਦੇ ਉੱਤੇ ਇੱਕ SSP ਉੱਤੇ ਉੱਠ ਰਹੇ ਜਿਹੜੇ ਸਵਾਲ ਤੇ ਉਹਦੀ ਜਾਇਦਾਦ ਦੇ ਉੱਤੇ ਜਿਹੜੇ ਉੱਠ ਰਹੇ ਸਵਾਲ, ਇਹ ਬਹੁਤ ਸਾਰੇ ਅੱਗੋਂ ਜਿਹੜੇ ਜੀ ਉਹ ਸਵਾਲ ਖੜੇ ਕਰ ਰਹੇ ਨੇ ਕਿ ਇਹ ਹੋ ਕੀ ਰਿਹਾ ਜੀ। ਬਿਲਕੁਲ ਜੀ, ਜਿਹੜੀ ਜਾਇਦਾਦ ਵਾਲੀ ਗੱਲ ਕੀਤੀ ਆ, ਪੰਜਾਬ ਦੇ ਹਰ ਇੱਕ ਬੰਦੇ ਦੀ ਜਾਇਦਾਦ ਜ਼ਰੂਰ ਦੇਖਣੀ ਚਾਹੀਦੀ ਆ ਵੀ ਬਣੀ ਕਿੱਥੋਂ ਇੰਨੀ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਚਿੱਟੇ ਦੇ ਰੇਟ ਵਧਾਉਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਤੇ ਉਸ ਦੇ ਵਿੱਚ ਖੁਲਾਸੇ ਹੋ ਰਹੇ ਕਿ ਰਸਾਇਣ ਦੀਆਂ ਚੀਜ਼ਾਂ ਵੀ ਵਰਤੀਆਂ ਜਾਣਗੀਆਂ। ਐਕਚੁਅਲੀ ਜੀ ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨਕੇਲ ਕੱਸਣ ਦੇ ਵਾਸਤੇ ਬੇਸ਼ੱਕ ਸਖਤੀ ਕਰਕੇ ਕੁਝ ਥਾਵਾਂ ਦੇ ਉੱਤੇ ਨਸ਼ਾ ਮਿਲਣਾ ਮੁਸ਼ਕਲ ਹੋਇਆ। ਹਾਲਾਂਕਿ ਮੈਂ ਇਹਨੂੰ ਬਹੁਤਾ ਮੰਨਦਾ ਨਹੀਂ ਜੀ, ਇਹ ਪੋਲੀਟੀਕਲ ਬਿਆਨ ਤਾਂ ਜਿਹੜਾ ਜੀ ਉਹ ਹੋ ਸਕਦਾ ਹੈ। ਦੇਖੋ ਜੇ ਜਿਹੜਾ ਸਾਡਾ ਭਾਈਚਾਰਾ, ਜਿਹੜੀਆਂ ਬਹੁਤੀਆਂ ਇਹ ਡੈਥ ਹੋ ਰਹੀਆਂ ਨੇ ਸਾਡੇ ਦਲਿਤ ਭਾਈਚਾਰੇ ਦੀਆਂ ਬਹੁਤ ਹੋ ਰਹੀਆਂ ਨੇ। ਜਿਹੜੇ ਵਿਚਾਰਾ ਮਜ਼ਦੂਰ ਤਬਕਾ ਹੈ ਜਿਹੜਾ ਕੋਟਕਪੂਰੇ ਦੇ ਵਿੱਚ ਜਿਹੜੀ ਮੁੰਡੇ ਦੀ ਡੈਥ ਹੋਈ ਆ, ਉਹ ਕੱਚੇ ਘਰ 'ਚ ਰਹਿੰਦਾ ਪਰਿਵਾਰ ਕਿਰਾਏ ਤੇ, ਉਹਨਾਂ ਦੇ ਪੱਲੇ ਵਿਚਾਰਿਆਂ ਦੇ ਕੱਖ ਨਹੀਂ। ਜੇ ਆਮ ਬੰਦੇ ਤੱਕ ਇਹ ਨਸ਼ਾ ਜਿਹੜਾ ਉਹ ਪਹੁੰਚ ਰਿਹਾ, ਚਾਹੇ ਉਹ ਕੋਈ ਨਸ਼ਾ ਆ, ਇਹਦਾ ਮਤਲਬ ਕਿ ਨਕੇਲ ਕਿੱਥੇ ਫਿਰ ਕੱਸੀ ਗਈ ਆ। ਵੱਡੇ ਜਿਹੜੇ ਨੇ ਜਿਹੜੇ ਮਹਿੰਗੇ ਨਸ਼ੇ ਉਹ ਤਾਂ ਫਿਰ ਬਹੁਤ ਈਜ਼ੀ ਜਿਹੜਾ ਜੀ ਉਹ ਮਿਲੀ ਜਾਂਦੇ ਹੋਣਗੇ। ਨਸ਼ਾ ਛਡਾਊ ਕੇਂਦਰਾਂ 'ਚ ਜਾਣ ਦਾ ਮਨ ਬਣਾ ਚੁੱਕੇ ਕੁਝ ਜਿਹੜੇ ਨੌਜਵਾਨ ਨੇ ਉਹ ਹੈਰਾਨੀਜਨਕ ਖੁਲਾਸੇ ਕਰ ਰਹੇ ਆ। ਨਸ਼ਿਆਂ ਦੇ ਮਾਮਲੇ ਦੇ ਵਿੱਚ ਗਾਂਧੀ ਕੈਂਪ ਜਿਹੜਾ ਬਟਾਲੇ ਦਾ ਹੈ, ਉੱਥੋਂ ਦੇ 2 ਨੌਜਵਾਨ ਜਿਹੜੇ ਆਪਣੇ ਨਾਂ ਤਾਂ ਨਹੀਂ ਦੱਸਦੇ ਜੀ, ਉਹ ਕਹਿੰਦੇ ਆ ਕਿ ਨਸ਼ੇ ਦੀ ਸਪਲਾਈ ਘੱਟ ਹੋਣ ਕਰਕੇ ਚਿੱਟੇ ਦਾ ਵਜ਼ਨ ਵਧਾਉਣ ਲਈ ਨਸ਼ਾ ਤਸਕਰ ਉਹਦੇ ਵਿੱਚ ਖਤਰਨਾਕ ਕੈਮੀਕਲ ਜਿਹੜੇ ਆ ਜੀ ਉਹ ਰਲਾ ਰਹੇ ਆ। ਉਹ ਕਹਿੰਦੇ ਆ ਕਿ ਇਹਦੇ ਵਿੱਚ ਬੈਟਰੀਆਂ 'ਚੋਂ ਨਿਕਲਣ ਵਾਲਾ ਚਿੱਟਾ ਪਾਊਡਰ, ਜਦੋਂ ਤੁਸੀਂ ਅਕਸਰ ਦੇਖਿਆ ਨਾ ਜਿਹੜੀਆਂ ਬੈਟਰੀਆਂ ਉਹਦੇ ਵਿੱਚੋਂ ਕੁਝ ਨਿਕਲ ਆਵੇ ਤੇ ਸਾਈਡਾਂ ਤੇ ਉਹਦੇ ਜਿਹੜਾ ਜੀ ਉਹ ਲੱਗ ਜਾਂਦਾ। ਬਰਾਊਨ ਸ਼ੂਗਰ, ਨੀਲਾ ਥੋਥਾ, ਕੋਬਰਾ ਸੱਪ ਨੂੰ ਸਾੜ ਕੇ ਉਹਦੀ ਸੁਆਹ ਤੇ ਹਾਥੀ ਨੂੰ ਬੇਹੋਸ਼ ਕਰਨ ਵਾਲਾ ਪੈਨਾਟਾਈਨ ਸੀਟਰੇਟ ਇੰਜੈਕਸ਼ਨ ਜਿਹੜਾ ਜੀ ਉਹ ਵਰਤਿਆ ਜਾ ਰਿਹਾ। ਇਹ ਕੈਮੀਕਲ ਜਿਹੜੇ ਆ ਪਿਛਲੇ ਮਹੀਨਿਆਂ ਦੇ ਦੌਰਾਨ ਹੋਈਆਂ ਕਈ ਮੌਤਾਂ ਦਾ ਕਾਰਨ ਦੱਸੇ ਜਾ ਰਿਹਾ। ਹਾਲਾਂਕਿ ਸਰਕਾਰ ਇੱਥੇ ਵੀ ਖੁੰਝ ਗਈ। ਸਰਕਾਰ ਨੂੰ ਚਾਹੀਦਾ ਸੀਗਾ ਜਦੋਂ ਇਹ ਡੈਥ ਹੋ ਰਹੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ, ਤਾਂ ਕਿ ਉਹਦੇ ਵਿੱਚੋਂ ਇਹ ਪਤਾ ਲਾਇਆ ਜਾਂਦਾ ਕਿ ਇਹ ਜਿਹੜੀ ਜ਼ਹਿਰੀਲਾ ਇਹਨਾਂ ਨੇ ਕੈਮੀਕਲ ਲਿਆ ਉਹ ਕੀ ਹੈ। ਸਰਕਾਰ ਅਜੇ ਤੱਕ ਬੋੜੀ ਹੋਈ ਨਹੀਂ ਇਹਨਾਂ ਦੇ ਘਰਾਂ ਤੱਕ। ਇਹ ਤੁਰੰਤ ਜਿਹੜੇ ਲੈਣ ਵਾਲੇ ਐਕਸ਼ਨ ਹੁੰਦੇ ਆ ਕਿ ਉਹਦਾ ਜਿਹੜਾ ਜੀ ਕਰਵਾਇਆ ਜਾਵੇ ਪੋਸਟਮਾਰਟਮ ਉਹਦੇ ਸੰਸਕਾਰ ਤੋਂ ਪਹਿਲਾਂ, ਪਤਾ ਤਾਂ ਕਿ ਜਿਹੜਾ ਜੀ ਉਹ ਲੱਗੇ। ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਜੀ ਦੱਸਦਾ ਕਿ ਨਸ਼ੇ ਦੇ ਜਿਹੜੇ ਰੇਟ ਆ ਉਹ ਸਮਾਨ ਚੜ੍ਹੇ ਆ। ਉਹ ਕਹਿੰਦਾ ਡੇਰਾ ਬਾਬਾ ਨਾਨਕ, ਮਜੀਠਾ, ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ 'ਚ ਪੈਂਦੇ ਸ਼ਨੀ ਬੇਲਾ, ਬਦਰੌਆ ਦੇ ਵਿੱਚ ਨਸ਼ਾ ਬਹੁਤ ਸੌਖਾ ਮਿਲ ਰਿਹਾ। ਇਹ ਸਾਰੇ ਏਰੀਆ ਦੀ ਉਹ ਗੱਲ ਕਰਦਾ। ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਊ ਸੈਂਟਰ ਦਾ ਜਿਹੜਾ ਡਾਇਰੈਕਟਰ ਆ ਜੀ ਉਹ ਇਹ ਕਹਿੰਦੇ ਆ ਕਿ ਫੈਨਾਈਟ ਸੀਟਰੇਟ ਇੰਜੈਕਸ਼ਨ ਹੈ, ਇਹ ਪੇਨ ਨੂੰ ਘੱਟ ਕਰਨ ਵਾਲੀ ਇੱਕ ਦਵਾਈ ਆ ਜਿਹੜੀ ਕਿ ਕੈਂਸਰ ਪੀੜਤਾਂ ਤੇ ਲੰਬੀ ਸਰਜਰੀ ਦੇ ਦੌਰਾਨ ਜਿਹੜੀ ਆ ਪਰ ਜੇ ਕੋਈ ਤੰਦਰੁਸਤ ਬੰਦਾ ਇਹਦਾ ਇਸਤੇਮਾਲ ਕਰੇ ਤਾਂ ਉਹਦੀ ਜਾਨ ਵੀ ਜਿਹੜੀ ਹੈ ਜੀ ਉਹ ਜਾ ਸਕਦੀ ਹੈ। ਏਦਾਂ ਦੇ ਖੁਲਾਸੇ ਅੱਖਾਂ ਖੋਲਣ ਵਾਲੇ ਔਰ ਸੁੰਨ ਕਰ ਦੇਣ ਵਾਲੇ ਪੰਜਾਬ ਦੇ ਵਿੱਚ ਜੇ ਹੋਣ ਲੱਗੇ ਆ ਤਾਂ ਦੇਖੋ ਇਹ ਗੱਲ ਮੰਨੀ ਜਾ ਸਕਦੀ ਆ। ਇਹਦਾ ਕੋਈ ਕ੍ਰੈਡਿਟ ਨਹੀਂ ਹੈ, ਪਰ ਇੱਕ ਜਿਹੜੀ ਬਹਿਸ ਛਿੜਨੀ ਚਾਹੀਦੀ ਸੀ, ਇੱਕ ਜਿਹੜੇ ਕੁਐਸਚਨ ਰੇਜ਼ ਹੋਣੇ ਚਾਹੀਦੇ ਸੀਗੇ, ਉਹ ਕੁਐਸਚਨ ਵੀ ਰੇਜ਼ ਹੋ ਰਹੇ ਆ, ਉਹ ਬਹਿਸ ਵੀ ਜਿਹੜੀ ਆ ਜੀ ਉਹ ਛਿੜ ਰਹੀ ਆ। ਮੈਂ ਕੱਲ ਵੀ ਪਰਸੋਂ ਵੀ ਇਹ ਗੱਲ ਜਿਹੜੀ ਕੀਤੀ ਕਿ ਸਰਕਾਰ ਨੇ ਪਿਛਲੇ ਦਿਨੀ ਐਂਟੀ ਡਰੱਗ ਡੇ ਮਨਾਇਆ ਔਰ ਉਹਦੇ ਵਿੱਚ ਸਾਰੇ ਅਫਸਰ ਕਹਿੰਦੇ ਲੋਕ ਸਾਨੂੰ ਸਹਿਯੋਗ ਦੇਣ।
ਲੋਕ ਸਹਿਯੋਗ ਦੇਣ ਦੇ ਵਾਸਤੇ ਸੜਕਾਂ ਤੇ ਆ ਗਏ ਆ। ਲੋ ਸਹਿਯੋਗ ਜਿਹੋ ਜਿਹਾ ਸਰਕਾਰ ਲੈਣਾ ਚਾਹੁੰਦੀ ਆ। ਹੁਣ ਸਰਕਾਰ ਦੇ ਉੱਤੇ ਨਿਰਭਰ ਆ ਜੋ ਸਹਿਯੋਗ ਲੈਂਦੀ ਹੈ ਜਾਂ ਨਹੀਂ। ਬਿਲਕੁਲ ਜੀ, ਇਹ ਜਿਹੜੇ ਇਸ ਤਰ੍ਹਾਂ ਦਾ ਹੈਗਾ ਰੋਸ ਮਾਰਚ ਹੋ ਰਹੇ ਆ, ਗੱਲਾਂ ਹੋ ਰਹੀਆਂ, ਇਹ ਤਾਂ ਉਦੋਂ ਤੱਕ ਹੋਣੀਆਂ ਚਾਹੀਦੀਆਂ ਜਦੋਂ ਤੱਕ ਇਹ ਪੂਰੀ ਤਰ੍ਹਾਂ ਬੰਦ ਨਹੀਂ ਹੋ ਜਾਂਦਾ। ਤੇ ਅੱਗੇ ਜੇਲ੍ਹ ਸੁਪਰਡੈਂਟ ਲੱਗਣ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੇ ਪੁਲਿਸ ਕਰਮਚਾਰੀ ਭੱਜਣ ਲੱਗੇ। ਕਦੀ ਇਹ ਜਿਹੜੇ ਸੀਨੀਅਰ ਆਫੀਸਰਸ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੀਨੀਅਰ IPS ਅਧਿਕਾਰੀ ਤੇ PPS ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਡੈਪੂਟੇਸ਼ਨ ਦੇ ਉੱਤੇ ਜੇਲ੍ਹ ਸੁਪਰਡੈਂਟ ਲੱਗਣ ਤੋਂ ਜਵਾਬ ਦੇ ਰਹੇ ਆ ਜੀ। ਫੀਲਡ ਦੇ ਵਿੱਚ SSP SP ਜਾਂ DSP ਦੇ ਵਜੋਂ ਨਾ ਲੱਗਣ ਦੀ ਹਾਲਤ ਦੇ ਵਿੱਚ ਉਹ ਜੇਲ੍ਹ ਸੁਪਰਡੈਂਟ ਲੱਗਣ ਦੀ ਥਾਂ ਬਟਾਲੀਅਨ ਦੇ ਵਿੱਚ ਜਾਣ ਨੂੰ ਤਰਜੀਹ ਦੇ ਰਹੇ ਆ। ਇਹਦਾ ਕਾਰਨ ਜਿਹੜਾ ਜੀ ਪੰਜਾਬ ਸਰਕਾਰ ਦੇ ਵੱਲੋਂ ਜੇਲ੍ਹ ਅਧਿਕਾਰੀਆਂ ਦੇ ਵਿਰੁੱਧ ਸਖਤੀ ਵਰਤਣਾ ਕਿਹਾ ਜਾ ਰਿਹਾ ਜੀ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਖਤਰਨਾਕ ਕਿਸਮ ਦੇ ਅਪਰਾਧੀ ਬੰਦ ਨੇ। ਉਹ ਆਏ ਦਿਨ ਕੈਦੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੇ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਆ। ਇਸ ਸਮੇਂ ਜਿਹੜਾ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ 3 PPS ਅਧਿਕਾਰੀ ਡੈਪੂਟੇਸ਼ਨ ਦੇ ਉੱਤੇ ਨੇ। ਇਹਨਾਂ ਦੇ ਵਿੱਚੋਂ ਇੱਕ ਛੁੱਟੀ ਉੱਤੇ ਚੱਲ ਰਿਹਾ, ਇੱਕ ਫਿਰ ਤੋਂ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਜੀ ਉਹ ਲੱਗਣ ਦੇ ਵਾਸਤੇ ਜੁਗਾੜ 'ਚ ਲੱਗਿਆ ਹੋਇਆ। ਜੇਲ੍ਹ ਵਿਭਾਗ ਦੇ ਵਿੱਚ ਅਧਿਕਾਰੀਆਂ ਦੀ ਜਿਹੜੀ ਤਾਇਨਾਤੀ ਲਈ ਵਿਭਾਗ ਪੰਜਾਬ ਪੁਲਿਸ ਦੀਆਂ ਹੋਣ ਵਾਲੀਆਂ ਬਦਲੀਆਂ ਦੇ ਉੱਤੇ ਨਜ਼ਰ ਜਿਹੜਾ ਉਹ ਲਾਈ ਬੈਠਾ। ਪੰਜਾਬ ਦੇ ਜੇਲ੍ਹਾਂ ਵਾਲੇ ਮੰਤਰੀ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਉਹਨਾਂ ਨੂੰ ਅਧਿਕਾਰੀਆਂ ਦੇ ਰਵੱਈਏ ਬਾਰੇ ਪਤਾ ਹੈ। ਸਾਰਾ ਮਾਮਲੇ ਉੱਚ ਪੱਧਰੀ ਮੀਟਿੰਗ ਦੇ ਵਿੱਚ ਵਿਚਾਰਿਆ ਗਿਆ। ਉਹ ਕਹਿੰਦੇ ਆ ਕਿ ਇਸ ਮਸਲੇ ਨੂੰ ਛੇਤੀ ਸੁਲਝਾ ਲਿਆ ਜਾਊਗਾ। ਔਰ ਦੇਖੋ ਹੁਣ ਸੁਲਝਾਉਂਦੇ ਨੇ ਜਾਂ ਨਹੀਂ, ਪਰ ਸਵਾਲ ਇਹ ਆ ਕਿ ਜੇ ਏਦਾਂ ਅਧਿਕਾਰੀ ਜਿਹੜੇ ਜੀ ਉਹ ਭੱਜਣਗੇ ਤੇ ਫਿਰ ਇਹ ਕੌਣ ਜਿਹੜਾ ਜੀ ਉਹ ਸੰਭਾਲੂਗਾ। ਇਹ ਇੱਕ ਨਵਾਂ ਮਸਲਾ ਜਿਹੜਾ ਜੀ ਉਹ ਖੜਾ ਹੋ ਕੇ ਸਾਹਮਣੇ ਆ ਰਿਹਾ ਜੀ ਸਰਕਾਰ ਦੇ ਜੀ। ਕੁਛ ਨਾ ਕੁਛ ਤਾਂ ਵਿੱਚ ਹੈ ਨਾ ਜਿਹੜਾ ਭੱਜਦੇ ਆ। ਤੇ ਅੱਗੇ ਆਪਾਂ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਡਰੱਗ ਦੀ ਮੁਹਿੰਮ ਦੇ ਅਸਰ ਕੀ ਹੋ ਰਹੇ ਆ। ਅਸਰ ਇੱਕ ਤਾਂ ਆਪਾਂ ਜਿਹੜਾ ਜੀ ਖਬਰਾਂ ਦੇ ਵਿੱਚ ਸਾਂਝਾ ਕੀਤਾ 2-3 ਗੱਲਾਂ ਜੀ। ਇੱਕ ਤਾਂ ਦੇਖੋ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਉੱਠੀਆਂ ਨੇ। ਵਿਰੋਧੀ ਪਾਰਟੀਆਂ ਜਿਹੜੀਆਂ ਦੀ ਹੁਣ ਆਮ ਆਦਮੀ ਪਾਰਟੀ ਉੱਠ ਰਹੀ ਹੈ, ਜਿਹੜੇ ਬੈਂਸ ਬ੍ਰਦਰ ਨੇ ਉਹ ਜਿਹੜੇ ਦੀ ਉੱਠ ਰਹੇ ਆ। ਇੱਕ ਗੱਲ ਜਿਹੜੀ ਇਸ ਮੁਹਿੰਮ ਨੂੰ ਚਲਾਉਣ ਵਾਲੇ ਉਹ ਬਾਰ-ਬਾਰ ਜਿਹੜੀ ਹੈ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਵਿਰੋਧੀ ਧਿਰਾਂ ਜਿਨ੍ਹਾਂ ਨੇ ਵਿਰੋਧ ਕਰਨਾ ਉਹ ਆਪੋ ਆਪਣੇ ਪਲੇਟਫਾਰਮ ਵਰਤਣ। ਇਸ ਪਲੇਟਫਾਰਮ ਵੱਲ ਨੂੰ ਜਿਹੜਾ ਜੀ ਉਹ ਨਾ ਆਉਣ। ਉਹਨਾਂ ਕੋਲੇ ਵੱਡੇ ਪਲੇਟਫਾਰਮ ਹੈਗੇ ਆ। ਇਹ ਤਾਂ ਲੋਕਾਂ ਦੇ ਆਮ ਲੋਕਾਂ ਦੇ ਪਲੇਟਫਾਰਮ ਆ, ਆਮ ਲੋਕਾਂ ਦਾ। ਇਹਦੇ ਉੱਤੇ ਉਹ ਆਪਣੀ ਰਾਜਨੀਤੀ ਜਿਹੜੀ ਉਹ ਨਾ ਕਰਨ। ਜੇ ਉਹਨਾਂ ਨੇ ਉੱਠ ਕੇ ਜਿਹੜੀ ਆ ਜੀ ਉਹ ਵਿਰੋਧ ਕਰਨਾ ਸ਼ੁਰੂ ਕੀਤਾ ਤੇ ਇਹ ਇੱਕ ਇਹਦਾ ਇੰਪੈਕਟ ਹੈ। ਸਰਕਾਰ ਦੀ ਅੱਜ ਹੋ ਰਹੀ ਮੀਟਿੰਗ ਜਿਹੜੀ ਹੈ ਜੀ ਇਹਦਾ ਦੂਸਰਾ ਇੰਪੈਕਟ ਵੱਡਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਕਿਸੇ ਵੀ ਜਿਹੜਾ ਮੰਤਰੀ ਆ ਜਾਂ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦਾ ਬਿਲਕੁਲ ਹੀ ਨਾ ਬੋਲਣਾ, ਇਹ ਵੀ ਇੱਕ ਇੰਪੈਕਟ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਇੱਕ ਪੋਜ਼ਿਟਿਵ ਗੱਲ ਜਿਹੜੀ ਉਹ ਇਸ ਇੰਪੈਕਟ ਦੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਬਾਕੀਆਂ ਦੇ ਉੱਤੇ ਤਾਂ ਹੋ ਸਕਦਾ ਜੀ ਕੁਛ ਕਿਸੇ ਨੂੰ ਕਿੰਤੂ ਪ੍ਰੰਤੂ ਹੋਣ ਕਿ ਇਹ ਕਿਵੇਂ ਹੋ ਸਕਦਾ ਕਿ ਕਿਉਂਕਿ ਅਜੇ ਵੀ ਸਵਾਲ ਜਿਹੜਾ ਜੀ ਜਿਹੜੇ ਇਹਨੂੰ ਭੰਡਣ ਵਾਲੇ ਆ ਉਹ ਰੇਜ਼ ਕਰ ਰਹੇ ਆ। ਫੇਸਬੁਕੀਆਂ ਦੀ ਮੁਹਿੰਮ ਆ, ਇਹ 2 ਦਿਨ ਬਾਅਦ ਜਿਹੜਾ ਜੀ ਉਹ ਬਹਿ ਜਾਣੇ ਆ, 3 ਦਿਨ ਦੇ ਬਾਅਦ ਬਹਿ ਜਾਣੇ ਆ। 3 ਯੂਨੀਵਰਸਿਟੀਜ਼ ਦੇ ਵਿੱਚ ਵਾਈਸ ਚਾਂਸਲਰ ਰਹੇ ਔਰ ਇੱਕ ਟਾਈਮ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਰਹੇ ਸਰਦਾਰਾ ਸਿੰਘ ਜੌਹਲ ਹੁਰੀ ਜਿਹੜੇ ਜੀ ਜੇ ਉਹ ਸਾਈਨ ਲੈ ਕੇ ਖੜੇ ਆ ਸੜਕ ਦੇ ਉੱਤੇ ਔਰ ਕਹਿੰਦੇ ਕਿ 7 ਦਿਨ ਮੈਂ ਵੱਖ-ਵੱਖ ਲੋਕੇਸ਼ਨ ਦੇ ਉੱਤੇ ਸਾਈਨ ਲੈ ਕੇ ਖੜੂੰਗਾ। ਤੇ ਇਹ ਉਹਨਾਂ ਲੋਕਾਂ ਦਾ ਜਵਾਬ ਆ ਜਿਹੜੇ ਕਿੰਤੂ ਪ੍ਰੰਤੂ ਕਰਦੇ ਆ। ਹਾਲਾਂਕਿ ਪਹਿਲੇ ਦਿਨ ਤੋਂ ਸਾਰੀ ਟੀਮ ਜਿਹੜੀ ਆ ਜੀ ਉਹ ਲੈ ਕੇ ਚੱਲੀ ਸੀ ਕਿ ਨੈਗੇਟਿਵ ਸਵਾਲਾਂ ਦੇ ਜਵਾਬ ਨਹੀਂ ਦੇਣੇ, ਸਿਰਫ ਆਪਣੀ ਮੰਜ਼ਿਲ ਵੱਲ ਨੂੰ ਜਿਹੜਾ ਜੀ ਉਹ ਅੱਗੇ ਵਧਣਾ। ਪੰਜਾਬ ਦੇ ਵਿੱਚ ਹੋਈਆਂ ਡਰੱਗਸ ਦੇ ਨਾਲ ਮੌਤਾਂ ਤੇ ਲੋਕਾਂ ਦਾ ਅਵੇਅਰ ਹੋਣਾ ਜਿਹੜਾ ਪਿੰਡਾਂ ਥਾਵਾਂ ਦੇ ਉੱਤੇ, ਇਹ ਹੁਣ ਜਿਹੜੇ ਨਸ਼ਿਆਂ ਤੋਂ ਪੀੜਤ ਨੌਜਵਾਨ ਨੇ ਉਹ ਡਾਕਟਰਾਂ ਦੇ ਕੋਲੇ ਖੁਦ ਇਲਾਜ ਦੇ ਵਾਸਤੇ ਜਿਹੜਾ ਜੀ ਉਹ ਜਾਣ ਲੱਗੇ ਆ। ਇਹ ਗੰਭੀਰ ਹੋ ਕੇ ਜਿਹੜਾ ਜੀ ਜਾਪਦੇ ਆ। ਬੜੀ ਇਹ ਪੋਜ਼ਿਟਿਵ ਗੱਲ ਆ। ਇਹ ਗੱਲ ਨਾਲ ਲਾਉਣੇ ਚਾਹੀਦੇ ਆ ਇਹ ਪੁੱਤਾਂ ਧੀਆਂ ਜਿਹੜੀਆਂ ਜਿਹੜੇ ਵੀ ਲੱਗ ਗਏ ਕਿਸੇ ਵੀ ਵਜ੍ਹਾ ਕਰਕੇ, ਉਹਨਾਂ ਨੂੰ ਅਸੀਂ ਬਾਰ-ਬਾਰ ਇਹ ਗੱਲ ਜਿਹੜੀ ਆ ਜੀ ਉਹ ਉਭਾਰ ਰਹੇ ਹਾਂ ਕਿ ਇਹਨਾਂ ਨੂੰ ਨਸ਼ੇੜੀ ਕਹਿ ਕੇ ਪਾਸੇ ਨਾ ਸੁੱਟੋ, ਨਸ਼ੇੜੀ ਦੇ ਮਾਂ-ਬਾਪ ਨਾ ਆਖੋ। ਇਹ ਸਾਡਾ ਪਾਰਟ ਨੇ, ਸਾਡੇ ਪਰਿਵਾਰਾਂ ਦਾ ਪਾਰਟ ਨੇ। ਇਹਨਾਂ ਨੂੰ ਗੱਲ ਨਾਲ ਲਾਓ, ਇਹਨਾਂ ਨੂੰ ਆਪਾਂ ਹੀ ਜਿਹੜਾ ਉਹ ਹਟਾਉਣਾ। ਜਿਹੜਾ ਇਸ ਵੇਲੇ ਪੇਂਡੂ ਇਲਾਕਿਆਂ ਦੇ ਵਿੱਚ ਜਿਹੜੀ ਸਰਕਾਰੀ ਹਸਪਤਾਲਾਂ ਦੀ ਡਿਸਪੈਂਸਰੀਆਂ ਦੇ ਵਿੱਚ OPD ਦੇ ਵਿੱਚ ਦਵਾਈ ਲੈਣ ਲਗਾਤਾਰ ਜਿਹੜਾ ਜੀ ਉਹ ਪਹੁੰਚ ਰਹੇ ਆ। ਇਹ ਰਿਪੋਰਟਾਂ ਨੇ ਸਰਕਾਰੀ ਜਿਹੜੀਆਂ ਜੀ। ਪ੍ਰਾਈਵੇਟ ਤੇ ਸਰਕਾਰੀ ਡਾਕਟਰਾਂ ਨੇ ਹੈਰੋਇਨ ਪੀੜਤਾਂ ਦੇ ਵੱਲੋਂ ਇਲਾਜ ਦੇ ਬਾਰੇ ਆਉਣ ਦੀ ਪੁਸ਼ਟੀ ਕੀਤੀ ਆ। ਉਹਨਾਂ ਨੇ ਕਿਹਾ ਕਿ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਮੌਤਾਂ ਤੇ ਦੂਸਰੇ ਲੋਕ ਉੱਠ ਕੇ ਜਿਹੜਾ ਉਹ ਖੜੇ ਹੋ ਜਾਣੇ,
ਇਹਨਾਂ ਦੇ ਵੱਲੋਂ ਜਿਹੜਾ ਜੀ ਉਹ ਤੁਰਨਾ ਇਸ ਪਾਸੇ ਨੂੰ ਕਿਹਾ ਜਾ ਸਕਦਾ। ਰੂਪਨਗਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਦੀ ਸਰਕਾਰੀ ਡਿਸਪੈਂਸਰੀ ਦੇ ਵਿੱਚ ਜਿਹੜਾ ਲੱਗਿਆ ਹੋਇਆ ਡਾਕਟਰ ਹੈ, ਉਹ ਕਹਿੰਦੇ ਆ ਕਿ ਸ਼ਨਿਚਰਵਾਰ ਨੂੰ 3 ਨੌਜਵਾਨ ਉਹਦੇ ਕੋਲੇ ਆਪੇ ਇਲਾਜ ਦੇ ਵਾਸਤੇ ਆਏ। 19 ਤੋਂ 23 ਸਾਲ ਦੇ ਕਰੀਬ ਇਹਨਾਂ ਦੀ ਉਮਰ ਸੀ। ਬਰਨਾਲੇ ਦਾ ਇੱਕ ਜਿਹੜਾ ਮਨੋਵਿਗਿਆਨੀ ਡਾਕਟਰ ਹੈ ਜੀ, ਉਹ ਕਹਿੰਦਾ ਪਿਛਲੇ ਦਿਨਾਂ ਤੋਂ ਨੌਜਵਾਨ ਆਪੇ ਇਲਾਜ ਦੇ ਵਾਸਤੇ ਆ ਰਹੇ ਨੇ। ਦੇਖੋ ਔਰ ਇਹਦੇ ਨਾਲ ਇੱਕ ਜਿਹੜੇ ਡਾਕਟਰ ਸੁਖਵਿੰਦਰ ਕੌਰ ਨੇ, ਉਹ ਇਹ ਕਹਿੰਦੇ ਆ ਕਿ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਜਿਹੜੀ ਆ ਜੀ ਉਹ ਵੱਧ ਰਹੀ ਹੈ। ਨਸ਼ਾ ਛੱਡਣ ਦੇ ਵਾਸਤੇ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿੰਨੀ ਦੇਰ ਤੱਕ ਮਰੀਜ਼ ਨਹੀਂ ਮੰਨਦਾ, ਜੇ ਮਰੀਜ਼ ਕਹਿੰਦਾ ਮੈਂ ਨਸ਼ਾ ਛੱਡਣਾ, ਫੇਰ ਛੱਡਣਾ ਕੋਈ ਔਖਾ ਨਹੀਂਗਾ। ਜੇ ਇਹ ਮਰੀਜ਼ ਆਪਣੇ ਤੌਰ ਦੇ ਉੱਤੇ ਆ ਰਹੇ ਆ, ਤੁਸੀਂ ਇਹ ਕਹਿ ਸਕਦੇ ਹੋ ਕਿ 50% ਉਹ ਜਿੱਤ ਗਏ ਇਸ ਮਾਮਲੇ ਦੇ ਵਾਸਤੇ। ਜਿਹੜਾ ਵੀ ਤੁਰ ਪਿਆ ਜਿਹੜਾ ਜੀ ਉਹ ਛੱਡਣ ਦੇ ਵਾਸਤੇ, ਉਹ ਸਮਝ ਲਓ ਕਿ ਉਹ ਜਿੱਤ ਗਿਆ। 50% ਜਿਹੜਾ ਜੀ ਦਵਾਈਆਂ ਤੇ ਕਾਉਂਸਲਿੰਗ ਵਗੈਰਾ ਜਿਹੜਾ ਜੀ ਉਹ ਕੰਮ ਕਰ ਸਕਦੇ ਆ। ਜੇ ਇਹ ਅੰਕੜੇ ਜਿਹੜੇ ਪਿਛਲੇ 2 ਦਿਨਾਂ ਤੋਂ ਸ਼ਨੀਚਰ ਐਤਵਾਰ ਦੇ ਜਿਹੜੇ ਆ ਜੀ ਉਹ ਆ ਰਹੇ ਆ, ਇਹ ਬਹੁਤ ਹੀ ਹੌਸਲਾ ਜਿਹੜਾ ਜੀ ਉਹ ਦੇਣ ਵਾਲੇ ਆ ਕਿ ਬੇਸ਼ੱਕ ਇਹਨਾਂ ਦੀ ਗਿਣਤੀ 2 4 5 7 8 10 15 20 ਕਿਉਂ ਨਾ ਹੋਵੇ, ਉਮੀਦ ਹੈ ਇਹਦੇ ਨਾਲ ਇੱਕ ਅੱਧੀ ਸਿਫਰ, ਫਿਰ 2 ਸਿਫਰਾਂ ਜਿਹੜੀਆਂ ਜੀ ਉਹ ਲੱਗ ਸਕਦੀਆਂ ਨੇ, ਜੇ ਕੋਸ਼ਿਸ਼ਾਂ ਇਸੇ ਤਰੀਕੇ ਦੇ ਨਾਲ ਜੋਸ਼ ਤੇ ਹੋਸ਼ ਦੇ ਨਾਲ ਜਾਰੀ ਰਹਿਣ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।